जी दोस्तों, अस्सलाम वालेकुम। क्या हाल है जी? ठीक ठाक। तो मैं थोड़ा मेज़बान अनस अली। तो आज का व्लॉग शुरू करने के लिए जा रहे हैं अल्लाह के फजल करम से। जी दोस्तों, आज जड़ी है ना फिर जड़ी बड़ी बुरी खबर। जी दोस्तों, साड़ी जड़ी है ना मझ, बल्कि साड़ी होगी मझ, वो मेरे कज़न दी मझ निकल गई है। मझ इदां निकली है कि मझ जड़ी ना ਉਹਨੂੰ ਬੰਨਿਆ ਆਇਆ ਸੀ ਕਿਸੇ ਹਵੇਲੀ ਤੇ। ਜਿਹੜੀ ਹਵੇਲੀ ਤੇ ਬੰਨਿਆ ਆਇਆ ਸੀ ਨਾ, ਉਹ ਹਵੇਲੀ ਤੇ ਉਹ ਪਹਿਲੇ ਉਹਦੇ ਡੰਗਰ ਸੀ ਤੇ ਉਹਨੇ ਕੋਈ ਕਰਜ਼ਾ ਲਿਆ ਹੋਇਆ ਸੀ, ਤੇ ਜਿਸ ਦੀ ਵਜ੍ਹਾ ਤੋਂ ਵਪਾਰੀਆਂ ਕੋਲੋਂ ਤੇ ਵਪਾਰੀ ਆਏ, ਉਹਨੇ ਕਰਜ਼ਾ ਨਹੀਂ ਦਿੱਤਾ ਜਿਸ ਭਾਈਏ ਦੀ ਅਸੀਂ ਹਵੇਲੀ ਤੇ ਬੰਨੀ ਹੋਈ ਸੀ ਮੱਝ। ਉਸ ਭਾਈਏ ਨੇ ਕਰਜ਼ਾ ਲਿਆ ਹੋਇਆ ਸੀ ਇਹਨਾਂ ਕੋਲੋਂ, ਵਪਾਰੀਆਂ ਕੋਲੋਂ। ਤੋ ਜਿਹੜਾ ਹੈ ਨਾ, ਅਸੀਂ ਮੱਝ, ਜੇ ਮੇਰਾ ਕਜ਼ਨ ਹੈ ਨਾ ਉੱਥੇ ਬੰਨ ਆਇਆ ਮੱਝ ਬੰਨ ਕੇ ਆ ਗਿਆ। ਤੇ ਜਿੰਨਾ ਉਹਨਾਂ ਕੋਲ ਕਰਜ਼ਾ ਲੈਣਾ ਸੀ ਨਾ ਭਾਈਏ ਕੋਲ, ਵਪਾਰੀਆਂ, ਉਹਨਾਂ ਕੋਈ ਪਤਾ ਨਹੀਂ ਉਹ ਮੱਝ ਛੱਡ ਲਗਾਏ ਨੇ, ਕੋਈ ਪਤਾ ਨਹੀਂ ਕੋਈ ਚੋਰ ਛੱਡ ਲਗਿਆ ਮੱਝ। ਹਜੇ ਤੀਕਰ ਫਿਲਹਾਲ ਕੋਈ ਪਤਾ ਨਹੀਂ ਲੱਗਦਾ ਪਿਆ। ਤੇ ਸਾਨੂੰ ਇਹ ਬਸ ਸ਼ੱਕ ਹੀ ਕਿ ਜਿੰਨਾ ਕਰਜ਼ਾ ਲੈਣਾ ਸੀ ਨਾ ਉਹਨਾਂ ਕੋਲੋਂ, ਉਹ ਮੱਝ ਛੱਡ ਕੇ ਲੈ ਗਏ ਨੇ। ਤੇ ਪੂਰੀ ਰਾਤ ਹੋ ਗਈ, 2 ਰਾਤਾਂ ਹੋ ਚੁੱਕੀਆਂ ਨੇ, ਤੇ ਹਜੇ ਤੀਕਰ ਸਾਡੀ ਜਿਹੜੀ ਮੱਝ ਹੈ ਨਾ ਉਹ ਨਹੀਂ ਲੱਭੀ। ਤੇ ਅੱਲਾ ਕੱਸੀ ਲੱਭ ਜਾਸੀ। ਤੇ ਦੋਸਤਾਂ ਮੇਰੇ ਨਾਲ ਬੜਾ ਅਫਸੋਸ ਕੀਤਾ, ਮੇਰਾ ਜਿਹੜਾ ਬੱਕਰਾ ਮਰਿਆ। ਤੇ ਬੜਾ ਥੈਂਕ ਯੂ ਯਾਰ, ਸ਼ੁਕਰੀਆ। ਤੇ ਯਾਰ ਸਾਡੀ ਜਿਹੜੀ ਮੱਝ ਹੈ ਨਾ, ਪਹਿਲੇ ਮੱਝ, ਤੇ ਮੱਝ ਬੜੀ ਸੋਹਣੀ ਆਈ। ਤੇ ਮੱਝ ਆਈ 4 ਲੱਖ ਦੀ ਕੋਈ। ਉਹ ਹੁਣ ਪਤਾ ਨਹੀਂ ਚੋਰ ਛੱਡ ਲਗਾਏ ਨੇ, ਕੌਣ ਲੈ ਗਿਆ। ਇਹ ਬਸ ਨਾ ਉੱਥੇ ਬੰਨ ਕੇ ਆ ਗਈ ਹੈ। ਤੇ ਬੰਨ ਕੇ ਜਿਸ ਟਾਈਮ ਆਈ ਨਾ, ਤੇ ਸਾਰਾ ਬੰਦਿਆਂ ਕਿਹਾ ਕਿ ਮੱਝ ਨਾ ਬੰਨੀ ਕਰ। ਤੇ ਜਿੰਨਾ ਕਰਜ਼ਾ ਲੈਣਾ ਨਾ ਉਹਨਾਂ ਵਪਾਰੀਆਂ, ਉਹਨਾਂ ਛੱਡ ਕੇ ਲੈ ਜਾਣੀ ਹੈ। ਤੇ ਜਿਹਨੇ ਕਰਜ਼ਾ ਦੇਣਾ ਨਾ, ਉਹਦੀਆਂ ਕੋਈ ਮੱਝੀ ਖਾਣ ਦੀਆਂ, ਉਹ ਛੱਡ ਕੇ ਲੈ ਗਿਆ ਘਰ। ਉਹਦੀ ਕੋਈ ਇੱਕ ਮੱਝ ਬੱਚੀ ਆਈ, ਬਾਕੀ ਸਾਰੀਆਂ ਮੱਝੀ ਉਹਦੀਆਂ ਵਪਾਰੀ ਲੈ ਗਿਆ। ਤੇ ਉਹਨੇ ਕਰਜ਼ਾ ਦੇਣਾ ਨਾ ਕੋਈ, ਤੇ ਉਹ ਆਪ ਨਿਕਲ ਗਿਆ ਹੁਣ। ਤੇ ਜਿਸ ਦੀ ਵਜ੍ਹਾ ਤੋਂ ਅਸੀਂ ਹੁਣ ਲੱਭਦੇ ਫਿਰਨੇ ਆ, ਸਾਡੀ ਮੱਝ ਨਹੀਂ ਲੱਭਦੀ ਪਈ। ਤੇ ਜਿਸ ਟਾਈਮ ਇਹ ਮੱਝੀ ਦਾ ਧਿਆਨ ਕਰਨਗੇ ਚਰਾਉਣ ਵਾਸਤੇ, ਇਹ ਕੋਈ 12 ਕੁ ਵਜੇ ਦਾ ਵਾਕਿਆ। ਉਸ ਟਾਈਮ ਇਹ ਮੱਝੀ ਚਰਾਉਣ ਗਈ ਹੈ। ਜਿਸ ਟਾਈਮ ਚਰਾਉਣ ਗਈ ਨਾ, ਬਾਕੀ ਸਾਰੀਆਂ ਮੱਝੀ ਉੱਥੇ ਖਲੋਤੀਆਂ ਨੇ, ਇੱਕ ਮੱਝ ਨਹੀਂ ਖਲੋਤੀ। ਇਹਨੇ ਕੋਈ ਚਰੀ ਚੂਰੀ ਵਿੱਚੋਂ ਲੱਭਿਆ, ਤੇ ਚਰੀ ਚੂਰੀ ਵਿੱਚੋਂ ਨਹੀਂ ਲੱਭਾ। ਤੇ ਫਿਰ ਆਣ ਕੇ ਘਰ ਬੇਹੋਸ਼ ਹੋ ਗਈ, ਦੱਸਿਆ ਕਿ ਮੱਝ ਨਹੀਂ ਲੱਭਦੀ। ਫਿਰ ਸਾਰੀ ਜਿਹੜੀ ਸਾਡੀ ਡਾਰੀ ਹੈ, ਇਹ ਸਾਰੇ ਜਣੇ ਗਏ ਤੇ ਉੱਥੇ ਜਾ ਕੇ ਪਤਾ ਪੁਤਾ ਕੀਤਾ ਜੀ, ਥੋੜ੍ਹਾ ਜਿਹਾ ਬਸ ਖੁਰਾ ਨਿਕਲਿਆ। ਤੇ ਜਿਸ ਦੀ ਵਜ੍ਹਾ ਤੋਂ ਅਸੀਂ ਪੱਕੀ 'ਤੇ ਵੀ ਗਏ ਹਾਂ, ਨਾਲ ਹੀ ਪੱਕੀ ਆਈ। ਤੇ ਸਾਨੂੰ ਸ਼ੱਕ ਇਹ ਪੈਂਦਾ ਹੈ ਕਿ ਜਿਹੜੀ ਪੱਕੀ ਆਏ ਨਾ, ਪੱਕੀ 'ਤੇ ਚੜ੍ਹ ਗਈ ਮੱਝ। ਤੇ ਕੋਈ ਪਤਾ ਨਹੀਂ, ਕੁਛ ਕਹਿ ਨਹੀਂ ਸਕਦੇ ਅਸੀਂ। ਤੇ ਫਿਲਹਾਲ ਹੁਣ ਮੈਂ ਨਿਕਲਿਆ ਬਾਹਰ, ਤੇ ਅੱਗੇ ਅਸੀਂ ਗਏ ਹੋਏ ਆਏ ਤੇ ਖੁਰੇ ਦੇ ਨਾਲ ਬੜੀ ਆਵਾਮ ਸੀ। ਸੁਬਾਹ ਦੇ ਨਿਕਲੇ ਹੋਏ ਆ, ਤੇ ਮੈਨੂੰ ਹੋਈ 12 ਵਜੇ ਛੁੱਟੀ ਸਕੂਲੋਂ। ਤੇ ਸਕੂਲੋਂ ਮੈਂ ਆਇਆ ਤੇ ਚਾਚੂ ਜਾਨ ਨੇ ਕਿਹਾ ਕਿ ਆ ਚਲੀਏ ਖੁਰੇ ਦੇ ਨਾਲ। ਤੇ ਅਸੀਂ ਖੁਰੇ ਦੇ ਨਾਲ ਗਏ, ਪੂਰਾ ਫਿਰਦੇ ਫੁਰਦੇ ਬੱਤੇ ਆ। ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ, ਕੋਈ ਕੁਝ ਨਹੀਂ ਮਿਲਿਆ। ਤੇ ਮੱਝ ਜਿਹੜੀ ਹੈ ਨਾ ਲੁੰਡੀਆਂ ਵਾਲੇ ਗਈ ਹੈ, ਉਹ ਸਾਡੇ ਤੋਂ ਵਾਹਵਾ ਦੂਰ ਹੈ। ਤੇ ਉੱਥੇ ਅਸੀਂ ਰਿਪੋਰਟ ਵੀ ਕੀਤੀ, ਸਾਰਾ ਕੁਛ ਕੀਤਾ। ਤੇ ਦੁਆ ਯਾਰ ਤੁਸੀਂ ਵੀ ਕਰੋ, ਸ਼ਾਇਦ ਤੁਹਾਨੂੰ ਕੋਈ ਮਿਲੇ ਮੱਝ। ਫਿਲਹਾਲ ਮੱਝ ਦੀ ਤਸਵੀਰ ਨਹੀਂ ਹੈ, ਤੇ ਤੁਹਾਨੂੰ ਕਿਵੇਂ ਮਿਲੇਗੀ?
ਜੇ ਉਂਝ ਕੋਈ ਦੱਸ ਪਵੇ ਤਾਂ ਸਾਨੂੰ ਦੱਸ ਛੱਡਿਆ। ਨੰਬਰ ਮੈਂ ਸਕਰੀਨ 'ਤੇ ਲਿਖ ਦੇਸਾਂ। ਅਤੇ ਹੁਣ ਮੈਂ ਜਿਹੜਾ ਨਾ ਰਾਤ ਬਲਕਿ ਅਜੇ ਰਾਤ ਨਹੀਂ ਹੋਈ, ਬਸ ਨਾ ਸੂਰਜ ਜਿਹੜਾ ਹੈ ਨਾ ਢਲ ਗਿਆ, ਅਤੇ ਮੈਂ ਬਸ ਨਿਕਲਿਆ ਬਾਹਰ। ਅਤੇ ਥੱਕਿਆ ਹੋਇਆ ਸੀ, ਮੋਟਰਸਾਈਕਲ 'ਤੇ ਬਹਿ ਕੇ ਨਾ ਮੱਤ ਵੱਜ ਗਈ ਸੀ। ਅਤੇ ਹੁਣ ਮੈਂ ਕਿਹਾ ਟੁਰ ਫਿਰ ਆਈਏ। ਅਤੇ ਹੁਣ ਮੈਂ ਆਇਆ ਇੱਥੇ ਚਰੀ ਆਪਣੀ ਦੇ ਕੋਲ ਖਲੋਤਾ, ਜਿੰਦੀ ਮੱਝ ਖਲੋਤੀ ਹੈ ਉਹ ਕੀ ਚੋਰ ਲੈ ਗਏ ਨਾ, ਅਤੇ ਉਹਦੀ ਚਰੀ ਦੇ ਕੋਲ ਮੈਂ ਖਲੋਤਾ ਹਾਂ। ਵੇਖੋ, ਅਤੇ ਨਾਤਾਂ ਨੂਤਾਂ ਸ਼ਰਟ ਬਦਲੀ ਆ, ਅਤੇ ਅਗਲੀਆਂ ਸ਼ਰਟਾਂ ਖਰਾਬ ਹੋ ਗਈਆਂ ਸੀ ਮੇਰੀ, ਅਤੇ ਕੱਪੜੇ ਜਿਹੜੇ ਸੀ ਉਹ ਚਿੱਟੇ ਸੀ, ਜਦ ਸਾਨੂੰ ਉਹ ਗੱਟਾ ਪੈ ਕੇ ਨਾ ਉਹ ਖਰਾਬ ਹੋ ਗਿਆ। ਅਤੇ ਅਸੀਂ ਜਿਹੜਾ ਨਾ ਮੁੜ ਉਹ ਬਦਲ ਲਿੱਤੇ, ਅਤੇ ਬਦਲ ਕੇ ਹੁਣ ਮੈਂ ਆਇਆ ਇੱਥੇ। ਅਤੇ ਆਹ ਖਾਲਾ ਜਿੰਦੇ ਪਾਣੀ ਪੂਣੀ ਲਾਉਂਦੇ ਆ, ਅਤੇ ਬਕੈਨਾਂ ਬੜੀਆਂ ਸੋਹਣੀਆਂ ਹੋਈਆਂ ਖਲੋਤੀਆਂ। ਅਤੇ ਦੋਸਤੋ ਬੜਾ ਦੁੱਖ ਲੱਗਣ ਦਿਆ ਕਿ ਯਾਰ ਸਾਡੀ ਜਿਹੜੀ ਨਾ ਮੱਝ ਉਹ ਫੜੀ ਗਈ ਹੈ। ਅਤੇ ਇਹ ਵਾਕਈ 5-6 ਸਾਡੇ ਨਾਲ ਹੋਏ ਖਲੋਤੇ ਨੇ। ਅਤੇ ਫਿਲਹਾਲ ਇੱਕ ਦਿਨ ਸਾਡੀਆਂ ਵੀ ਮੱਝੀ ਖੜੀਜੀਆਂ ਸੀ। ਉਸ ਟਾਈਮ ਮੈਂ, ਚਾਚੂ ਅਤੇ ਇੱਕ ਮੇਰਾ ਕਜ਼ਨ ਸੀ, ਅਸੀਂ ਗਏ ਹੋਏ ਸੀ ਲਾਹੌਰ। ਉੱਥੋਂ ਲਾਹੌਰੋਂ ਆਏ ਹਾਂ, ਲਾਹੌਰ ਗਏ ਸੀ ਫੁੱਫੂ ਨੂੰ ਈਦ ਦੇਣ। ਅਤੇ ਅਸੀਂ ਰਾਤ ਦੇ ਕੋਈ 1 ਵਜੇ ਸੀ, ਅਤੇ ਘਰੋਂ ਫੋਨ ਆ ਗਿਆ ਕਿ ਮੱਝਾਂ ਖੁੱਲ੍ਹ ਗਈਆਂ ਨੇ, ਚੋਰ ਲੈ ਗਏ ਨੇ। ਭਾਈ ਸਾਹਿਬ ਉਸ ਟਾਈਮ ਸਿਆਲ ਦੇ ਦਿਨ ਸੀ, ਅਤੇ ਅਸੀਂ ਉਸ ਟਾਈਮ ਹੀ ਉੱਥੋਂ ਨਿਕਲ ਪਏ ਲਾਹੌਰੋਂ, ਅਤੇ ਇੱਥੇ ਘਰ ਆਏ ਅਤੇ ਘਰੋਂ ਪਤਾ ਕੀਤਾ ਕਿ ਖੁਰਾ ਕਿੱਤਨ ਤੱਕ ਗਿਆ, ਅਤੇ ਖੁਰਾ ਬੜਾ ਦੂਰ ਚਲੇ ਗਿਆ ਸੀ। ਇੱਕ ਸਾਡੇ ਨਾਲ ਇੱਥੇ ਪਿੰਡ, ਉੱਥੇ ਖੁਰਾ ਚਲੇ ਗਿਆ ਸੀ, ਅਤੇ ਜਿਸ ਦੀ ਵਜ੍ਹਾ ਤੋਂ ਅਸੀਂ ਲੱਭਦੇ ਸਾਨੂੰ ਮਾਸ਼ਾਅੱਲਾ ਸਾਡੀਆਂ ਮੱਝਾਂ ਲੱਭ ਗਈਆਂ ਸੀ। ਅਤੇ ਫਿਲਹਾਲ ਤਾਂ ਡਾਰੀ 'ਤੇ ਬੜੇ ਨੁਕਸਾਨ ਹੁੰਦੇ ਖਲੋਤੇ ਆ, ਅਤੇ ਜਿਸ ਦੀ ਵਜ੍ਹਾ ਤੋਂ ਬੰਦਾ ਕੋਈ ਕੁਛ ਕਰਦੇ ਹੀ ਨਹੀਂ। ਇੱਕ ਮੇਰੇ ਕਜ਼ਨ ਦੀ ਡਕੈਤੀ ਹੋਈ ਆ, ਘਰੋਂ ਹੀ ਚੋਰ ਆਏ ਅਤੇ ਲੁੱਟ ਕੇ ਲੈ ਗਏ ਸਾਰਾ ਹੀ ਸਮਾਨ ਹੀ ਸਾਰਾ ਲੁੱਟ ਕੇ ਲੈ ਗਏ, ਅਤੇ ਉਹਨਾਂ ਕੁਛ ਵੀ ਨਹੀਂ ਕੀਤਾ। ਫਿਰ ਬੜਾ ਭੱਜਿਆ, ਫਿਰ ਉਹਨਾਂ ਚੋਰਾਂ ਨੇ ਹੋਣ ਨਹੀਂ ਕੁਛ ਦਿੱਤਾ, ਅਤੇ ਬੜੇ ਇੱਥੇ ਯਾਰ ਹੱਸਦੇ ਹੋ। ਅਤੇ ਪੁਲਿਸ ਵੀ ਕੁਛ ਨਹੀਂ ਕਰਦੀ, ਬਸ ਆਣ ਕੇ ਫੇਰੇ ਫੁਰੇ ਮਾਰ ਜਾਂਦੀ, ਬਸ ਕਹਿੰਦੀ ਆ ਕਿ ਲੱਭ ਲੂੰਗੇ, ਕੋਈ ਬੰਦਾ ਨਹੀਂ ਲੱਭਦਾ। ਅਤੇ ਜਿਸ ਦੀ ਵਜ੍ਹਾ ਤੋਂ ਅਸੀਂ ਬੜੇ ਪਰੇਸ਼ਾਨ ਆਏ ਦੇ। ਅਤੇ ਹੁਣ ਅਸੀਂ ਬੜੀ ਉੱਤੇ ਗਰਮੀ ਹੁੰਦੀ ਹੈ, ਗਰਮੀ ਇੰਝ ਹੁੰਦੀ ਹੈ ਕਿ ਥੱਲੇ ਪੱਖੇ ਲੱਗੇ ਹੁੰਦੇ ਆ, ਜਿਸ ਦੀ ਵਜ੍ਹਾ ਤੋਂ ਅਸੀਂ ਪੱਖਿਆਂ 'ਤੇ ਸੌਂਦੇ ਹਾਂ। ਅਤੇ ਜਿਸ ਦਿਨ ਦੀ ਇਹ ਡਕੈਤੀ ਹੋ ਗਈ ਹੈ ਨਾ, ਬਸ ਉਸ ਦਿਨ ਦੀ ਅਸੀਂ ਉੱਤੇ ਸੌਣ ਲੱਗ ਗਏ ਹਾਂ। ਅਤੇ ਅਸੀਂ ਜਿਹੜਾ ਨਾ ਬੜੇ ਉੱਤੇ ਹਵਸ ਹੁੰਦੀ ਆ ਬੜਾ, ਅਤੇ ਮੈਂ ਇੱਕ ਲਿਆਂਦਾ ਪੱਖਾ, ਅਤੇ ਉਹ ਲਾਈ ਦਾ, ਅਤੇ ਉਹਦੇ ਨਾਲ ਕੋਈ ਸਕੂਨ ਹੁੰਦਾ। ਮੱਛਰ ਬੜਾ ਉੱਤੇ ਹੁੰਦਾ, ਮੱਛਰਦਾਨੀਆਂ ਲਾਈ ਦੀਆਂ ਲਾ ਕੇ, ਅਤੇ ਫਿਰ ਉੱਥੇ ਸੌਂ ਜਾਈਦਾ। ਅਤੇ ਸੁਬਾਹ ਕੋਈ 7-8 ਵਜੇ ਜਿਹੜੀ ਅੱਖ ਖੁੱਲ੍ਹਦੀ ਆ, ਜਿਸ ਟਾਈਮ ਸੌਣਾ ਬੰਦਾ ਚਾਹੀਦਾ ਨਾ, ਉਸ ਟਾਈਮ ਠੰਡੀ ਹਵਾ ਕੋਲ ਖਲੋਂਦੀ ਆ ਸੁਬਾਹ ਕੋਈ 7 ਵਜੇ, ਅਤੇ ਉਸ ਟਾਈਮ ਬੰਦਾ ਸੁੱਤਾ ਰਹਿੰਦਾ, ਨਮਾਜ਼ ਵੀ ਨਹੀਂ ਪੜ੍ਹਦਾ। ਮੇਰੀ ਕੱਲ੍ਹ ਨਮਾਜ਼ ਜਿਹੜੀ ਹੈ ਨਾ ਉਹ ਮੈਂ ਨਹੀਂ ਪੜ੍ਹੀ, ਅਤੇ ਮੇਰਾ ਦਿਨ ਬੜਾ ਨਾ ਬੋਰਿੰਗ ਜਿਹਾ ਹੋ ਕੇ ਗੁਜ਼ਰਿਆ। ਮੈਂ ਯਾਸੀਨ ਅਤੇ ਨਮਾਜ਼ ਪੜ੍ਹਦਾ ਸੀ, ਅਤੇ ਦਿਨ ਬੜਾ ਅੱਛਾ ਗੁਜ਼ਰਦਾ ਸੀ। ਅਤੇ ਜੇ ਵੀਡੀਓ ਪਸੰਦ ਆਏ ਤਾਂ ਸ਼ੇਅਰ ਅਤੇ ਲਾਈਕ ਕਰਨਾ, ਉਹ ਕਮੈਂਟ ਕਰਨਾ ਜੀ। ਦੋਸਤੋ ਜੇ ਮੱਝ ਦੀ ਕੋਈ ਪਤਾ ਹੋਵੇ ਤੁਹਾਨੂੰ, ਕੋਈ ਡਾਲੇ ਦਾ ਪਤਾ ਹੋਵੇ ਕਿ ਕੋਈ ਡਕੈਤੀ ਦੇ ਵਿੱਚ ਮੱਝ ਆਈ ਆ, ਕੋਈ ਚੋਰ ਲੈ ਕੇ ਆਇਆ ਅਤੇ ਪਤਾ ਹੋਵੇ ਤਾਂ ਪਲੀਜ਼ ਸਾਨੂੰ ਦੱਸਿਓ, ਅਤੇ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਨਾ। ਦੁਆ ਮੇਂ ਯਾਦ ਰੱਖਣਾ। ਅੱਲਾ ਹਾਫਿਜ਼।